सच लई भर्ती होना जे। वाह वाह लखां कुर्सी खाली है, कला असमत कुछ भी नहीं, वाह सब कुछ तेरे नाल ही है। बहुत लड़ अच्छा। नहीं पर पहचान ते सही, जी मेरे बारे जान ते सही, जी रब्बों रोटी थोड़ी नहीं, आहा हा बहुत बंदे खूब। सही वरतान ते सही, शैताना दे डंगे थल्ले आ गए ने, जी कित्थों दे बाशिंदे कित्थे आ गए ने, वाह 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 छाले दल के इत्थों तिकर पहुंचे हैं। हाँ सौखे दिन की एडे सौखे आ गए ने, इस वाह तरह यकदम जुल्फां खुलियां, हाँ जिस तरह किस्मत फुड़ियां खुलियां, जी डोले ना ते होर की होवे, आया दे बैठे हाँ डोरां खुलियां, ना बेतुके जाल खिलारो, हाँ रहन दियो हाँ चिड़ियां खुलियां, वाह 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 ना वाह बेतुके जाल खिलारो, रहन दो हाँ रहन दियो हाँ चिड़ियां खुलियां। बुल्लां ते जो लाली है, खलकत फड़कन वाली है, वाह मर जाए इधर वेख ते सही, आया हालत वेखन वाली है। एक हो जाना डेढ़ खलारा पै जाना, हाँ सोचां चलियां गेड़ खलारा पै जाना, वाह 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 एक हो जाना डेढ़ खलारा पै जाना, सोचां चलियां गेड़ खलारा पै जाना, चुप नूं मुखड़े डेगन दी भी आदत आहा हा है ते एक त्रेड़ खलारा पै जाना, ਪਹਿਲਾਂ ਵੀ ਅਨहोनी ਉਮਰਾਂ ਖਾ ਗਈ ਹੈ। वाह वाह ਨਾ ਅਨहोनी ਸੇੜ ਖਲਾਰਾ ਪੈ ਜਾਣਾ, ਸੂਰਜ ਤੂੰ ਏ ਪਰ ਲੋਕੀ ਤੇ ਮਾੜੇ ਨੇ, आहा ਇੰਜ ਨਾ ਅੱਖ ਉਗੇੜ ਖਲਾਰਾ ਪੈ ਜਾਣਾ, ਤੇਰਾ ਸਾਨੂੰ ਛੱਡਣਾ ਬਣਦਾ। ਕੱਚਾ ਕੋਠਾ ਵਿਹੜਾ ਤੰਗ, ਜਿਬ ਤੇ ਕਾਬੂ ਕਰਨਾ ਸਿੱਖੋ, आया ਇਹ ਤੇ ਵੇਖੋ ਅਗਲਾ ਤੰਗ, ਹੱਕੀ ਸੱਚੀ ਕਰਦਾ ਏ, ਨਸਲੀ ਬੰਦਾ ਸੁੱਚਾ ਲਊ, ਅਸਮਤ ਤੇਰੇ ਤੋਹਫੇ ਨੇ, ਚਿੱਟਾ ਸਿਰ ਤੇ ਸੜਿਆ ਲਓ। लो जी प्यो दा खा के पलिया वां भोरा 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 लहू ते इश्का मौजा मानन दे, तू की करना है साडा लहू। ओ चल मेले नू चली। ਸਤਿ ਸ਼੍ਰੀ ਅਕਾਲ ਜੀ, ਅਸਲਾਮ ਵਾਲੇਕਮ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ। ਕਹਿੰਦੇ ਜੀ ਕਿ ਦੁਨੀਆ ਇੱਕ ਮੇਲਾ ਹੈ, ਪਰ ਸੱਚ ਮੰਨਿਓ ਇਸ ਮੇਲੇ ਦੇ ਵਿੱਚ ਰੌਣਕ ਪੰਜਾਬੀਆਂ ਦੀ ਹੈ। ਇਸ ਮੇਲੇ 'ਚ ਪੰਜਾਬੀ ਨੇ ਤੇ ਰੌਣਕ ਮੇਲਾ ਬਣਿਆ ਜੀ। ਸੋ ਚੜ੍ਹਦੇ ਲਹਿੰਦੇ ਪੰਜਾਬ ਵਾਲਿਆਂ ਲਈ ਇੱਕ ਬੜੀ ਵੱਡੀ ਖੁਸ਼ਖਬਰੀ, ਡਾਕਟਰ ਜਾਵੇਦ ਅਕਰਮ ਸਾਹਿਬ ਪਾਕਿਸਤਾਨ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਆਲਮ ਬਰਦਾਰ, ਉਹਨਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਮਿਠਾਸ ਮਾਣਨ ਵਾਲਿਆਂ ਵਾਸਤੇ ਇੱਕ ਸਪੈਸ਼ਲ YouTube ਚੈਨਲ ਉਹਨਾਂ ਨੇ ਬਣਾਇਆ ਜੀ, ਜਿਹਦਾ ਨਾਮ ਹੈ ਮੇਲਾ ਨਿਊਜ਼। ਸੋ ਮੇਲਾ ਨਿਊਜ਼ ਦੇ ਉੱਤੇ ਤੁਸੀਂ ਇੱਧਰਲੇ ਔਰ ਉੱਧਰਲੇ ਪੰਜਾਬ ਦੀਆਂ ਸਾਡੀਆਂ ਪੰਜਾਬੀ ਸੱਭਿਆਚਾਰ ਦੀਆਂ ਗਤੀਵਿਧੀਆਂ ਬਾਰੇ ਜਾਣਦੇ ਰਹੋਗੇ, ਸਾਰੀ ਹਲਚਲ ਬਾਰੇ ਜਾਣੋਗੇ, ਔਰ ਸਪੈਸ਼ਲੀ ਸੂਫੀਆਨਾ ਕਲਾਮ ਇੱਧਰਲੇ ਉੱਧਰਲੇ ਇਹ ਜਿਹੜੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਸੁਣਨ ਨੂੰ ਮਿਲਣਗੇ। ਸੋ ਇਸ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਔਰ ਡਾਕਟਰ ਜਾਵੇਦ ਅਕਰਮ ਸਾਹਿਬ ਨੂੰ ਪੂਰਾ ਹੁਲਾਰਾ ਦਿਓ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਆਮੀਨ। हो जाऊं चट में चल मेले नू चलिए। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ जान वाले ਤੁਹਾਡੇ अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ TV ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾ ਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦਾ ਬੜਾ ਹੀ ਕਰਮ ਹੈ,
ਸਾਡੀ ਮਾਂ ਬੋਲੀ ਪੰਜਾਬੀ ਦੇ ਉੱਤੇ ਕਿ ਬਾਬਾ ਜੀ ਫਰੀਦ ਤੇ ਬਾਬਾ ਜੀ ਰਤਨ ਤੋਂ ਲੈ ਕੇ ਅੱਜ ਤਾਈਂ ਸਾਡੀ ਮਾਂ ਬੋਲੀ ਦੇ ਬਹੁਤ ਜ਼ਿਆਦਾ ਸਪੁੱਤਰ ਤਮਾਮ ਤਰ ਮੁਖਾਲਫਤਾਂ ਦੇ ਬਾਵਜੂਦ ਆਪਣੀ ਮਾਂ ਬੋਲੀ ਦੀ ਝੋਲੀ ਇਲਮੋ ਅਦਬ ਦੇ ਨਾਲ ਭਰਨ ਦੇ ਵਿੱਚ ਦਿਨ ਰਾਤ ਜੁਪੇ ਹੋਏ ਨੇ। ਸਾਡੇ ਇੱਕ ਬੜੀ ਮਾਨਯੋਗ ਸ਼ਾਇਰ ਨੇ, ਨੌਜਵਾਨ ਸ਼ਾਇਰ ਨੇ, ਜਿਨ੍ਹਾਂ ਦਾ ਨਾਮੇ ਨਾਮੀ ਹੈ, ਇਸਮੇ ਗਿਰਾਮੀ ਹੈ, ਇਸਮਤੁल्लाह ਸੀਖੂ। ਪਿਆਰਿਓ, ਇਲਮੋ ਅਦਬ ਦੇ ਹਲਕਿਆਂ ਦੇ ਵਿੱਚ ਵਧੇਰੀ ਪਹਿਚਾਨ ਰੱਖਦੇ ਨੇ, ਨੌਜਵਾਨ ਨੇ, ਲੇਕਿਨ ਉਹਨਾਂ ਦੀ ਸ਼ਾਇਰੀ ਪੂਰੀ ਬਾਲਗ ਹੈ ਔਰ ਬੜੀ ਪੱਕੀ ਤੇ ਪੀਂਡੀ ਹੈ। ਅੱਜ ਸਾਡਾ ਮਾਣ ਵਧਾਉਣ ਲਈ ਸਾਡੇ ਮੇਲਾ ਟੀਵੀ ਦੇ ਸਟੂਡੀਓਜ਼ ਦੇ ਵਿੱਚ ਤਸ਼ਰੀਫ ਲਿਆਏ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ, ਉਹਨਾਂ ਦਾ ਤਾਰਫ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਕਰਵਾਈਏ ਤੇ ਉਹਨਾਂ ਦੀ ਬੜੀ ਹੋਈ ਮਨ ਠਾਰ ਪੋਇਟਰੀ ਵੀ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਵਾਈਏ। अस्सलाम वालेकुम जनाब। वालेकुम अस्सलाम। जी आया नो जनाब, तुसी तशरीफ लियाए, साडा मान वधाया। बहुत मोहब्बत। अच्छा हजूर, ये दसो इस्मतुल्लाह साहब कि तुहाडा ताल्लुक कित्थों है, जरा थोड़ा जिहा साडे वेखण वालियां नूं अपना हल्का फुल्का तारफ पहले कराओ ना जी, जाती तारफ। जी साडा आबाई जिहड़ा पिंड है वो कोट जीवा है, अच्छा जी, गुजरांवाले शहर दा। अच्छा जी, और इस वक्त ਅਸੀਂ ਜਿਹੜਾ ਕੋਟਲੀ ਪੀਰ ਅਹਿਮਦ ਸ਼ਾਹ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਜਿਹੜਾ ਨਾ ਉਹ ਵਸਨੇ ਆ। माशाअल्लाह माशाअल्लाह। ਤੇ ਤੁਸੀਂ ਤਾਲੀਮ ਵਗੈਰਾ ਇੱਥੇ ਸ਼ਹਿਰ ਕੁਇਰਾਣੇ 'ਚ ਹੀ ਹਾਸਲ ਕੀਤੀ? ਜੀ ਤਾਲੀਮ ਜਿਹੜੀ ਉਹ ਇਸਲਾਮੀਆ ਕਾਲਜ ਜਿਹੜਾ ਉਹ ਉਹਦੇ ਵਿੱਚ ਅਸਾਂ ਮਾਸਟਰ ਕੁਆਲੀਫਿਕੇਸ਼ਨ ਕੀਤੀ ਹੈ ਪੋਲੀਟੀਕਲ ਸਾਇੰਸ ਦੀ। ਮਾਸ਼ਾਅੱਲਾਹ। ਔਰ ਉਸ ਤੋਂ ਬਾਅਦ ਗੈਪਕੋ ਵਿੱਚ ਜਿਹੜਾ ਮੀਟਰ ਰੀਡਰ ਦੇ ਤੌਰ ਤੇ ਜੌਬ ਕਰ ਰਹੇ अच्छा 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 अच्छा, माशाअल्लाह। पेशावराना ਹਾਂ ਜੀ। जिंदगी ਜਿਹੜੀ ਉਹ ਤੁਸੀਂ ਗੈਪਕੋ ਤੋਂ ਸ਼ੁਰੂ ਕੀਤੀ? ਜੀ ਗੈਪਕੋ ਤੋਂ। ਅੱਛਾ ਹਜ਼ੂਰ, ਇਹ ਦੱਸੋ ਕਿ ਸ਼ਾਇਰ ਤੁਸੀਂ ਕਦੋਂ ਬਣੇ? ਇਹ ਜਿਹੜਾ ਇੱਕ ਲਤੀਫ ਕਿਸਮ ਦੀ ਹਿੱਸ ਇਨਸਾਨ ਦੇ ਵਿੱਚ ਮਾਸ਼ਾਅੱਲਾ ਪੈਦਾ ਹੋ ਜਾਂਦੀ ਹੈ। ਹਰ ਬੰਦਾ ਤੇ ਦੇਖੋ ਜੀ ਸ਼ਾਇਰ ਨਹੀਂ ਬਣ ਸਕਦਾ, ਤੇ ਤੁਸੀਂ ਬੜਾ ਖੂਬਸੂਰਤ ਕਲਾਮ ਵੀ ਲਿਖਦੇ ਹੋ, ਇੱਕ ਦੋ ਮੁਸ਼ਾਇਰਿਆਂ 'ਚ ਤੁਹਾਨੂੰ ਸੁਣਿਆ। ਜੀ ਇਹ ਦੱਸੋ ਕਿ ਤੁਸੀਂ ਦੌਰਾਨੇ ਤਾਲੀਮ ਹੀ ਸ਼ੇਰ ਲਿਖਣਾ ਸ਼ੁਰੂ ਕਰ ਦਿੱਤੇ ਜਾਂ ਕਦੋਂ ਤੁਹਾਡੇ ਤੇ ਮੁਨਕਸ਼ਿਫ ਹੋਇਆ ਕਿ ਤੁਹਾਡੇ ਅੰਦਰ ਇੱਕ ਸ਼ਾਇਰ ਵੀ ਵਸਦਾ ਹੈ? ਇਹ ਦੌਰਾਨੇ ਤਾਲੀਮ ਹੀ ਜਿਹੜਾ ਨਾ ਉਹ ਸ਼ਾਇਰੀ ਦਾ ਜਿਹੜਾ ਨਾ ਉਹ ਰੁਝਾਨ ਬਣਿਆ ਜੀ। ਔਰ ਜਿਹੜੀ ਵਾਰਦਾਤ ਦੀ ਗੱਲ ਹੈ ਉਹ ਤਜਮਲ ਮਰਹੂਮ ਕਹਿੰਦੇ ਹੁੰਦੇ ਸਨ ਕਿ ਮਾਲਕ ਨੇ ਸਾਨੂੰ ਜਿਹੜਾ ਨਾ ਉਹ ਮੁਨਸ਼ੀ ਰੱਖਿਆ ਹੈ, ਆਇਆ ਜੋ ਦਿੰਦਾ ਹੈ ਉਹ ਅਸੀਂ ਲਿਖ ਦਿੰਦੇ ਹਾਂ। ਵਾਹ ਵਾਹ ਵਾਹ। ਇਹ ਹੀ ਜਿਹੜਾ ਉਹ ਸ਼ੇਰੀ ਵਾਰਦਾਤ ਦੇ ਮਾਮਲਾਤ ਨੇ। ਪਹਿਲਾ ਮੁਸ਼ਾਇਰਾ ਜੀ। ਕਿੱਥੇ ਪੜਿਆ? ਕਿਧਰੇ ਬਾਕਾਇਦਾ ਸਕੂਲ ਦੇ ਵਿੱਚ ਜਿਹੜੀ ਬਜ਼ਮੇ ਅਦਬ ਸੀ ਉਹਦੇ ਵਿੱਚ ਜੀ। ਤੁਸੀਂ ਕੋਈ ਸ਼ੇਰ o ਸ਼ਾਇਰੀ ਆਪਣੀ ਸੁਣਾਈ ਜਾਂ ਕਿਸੇ ਮੁਸ਼ਾਇਰੇ ਦੇ ਉੱਤੇ ਜਾ ਕੇ ਵੱਡੇ ਮੰਚ ਤੇ ਪੜਿਆ? ਇਹ ਸਾਡਾ ਸ਼ਹਿਰ ਦੇ ਇੱਕ ਦੋਸਤ ਨੇ ਅਵੈਸ ਕਰਨੀ। ਅੱਛਾ ਜੀ। ਸਾਡੇ ਸ਼ਾਇਰ ਹੋਣ ਤੋਂ ਪਹਿਲਾਂ ਨਾ ਉਹਨਾਂ ਨਾਲ ਸਾਡੀ ਦੋਸਤੀ ਪਈ ਸੀ। ਅੱਛਾ ਜੀ। ਉਹਨਾਂ ਦੇ ਇੱਥੇ ਨਾ ਦੋਸਤ ਬਣੇ ਨੇ ਸ਼ਾਇਰ ਸ਼ਕੀਲ ਪਤਾਫੀ ਸਾਹਿਬ ਸਨ ਡੇਰਾ ਗਾਜ਼ੀ ਖਾਨ ਦੇ। ਅੱਛਾ ਉਹ ਇੱਥੇ ਬੋਰਡ ਦੇ ਦਫ਼ਤਰ ਚੈੱਕ ਕਰਨ ਆਏ ਨੇ ਪੇਪਰ। ਜੀ ਜੀ ਜੀ। ਤੇ ਅਵੈਸ ਕਰਨੀ ਮੈਨੂੰ ਆਖਿਆ ਅਸਮਤੁੱਲਾ ਤੂੰ ਵੀ ਸ਼ਾਇਰੀ ਕਰਨਾ ਹੈ। ਹਾਂ ਤੇ ਇੱਥੇ ਸ਼ਾਇਰ ਇੱਕ ਆ ਰਹੇ ਨੇ ਬੜੇ ਵੱਡੇ, ਉਹਨਾਂ ਨਾਲ ਮੁਲਾਕਾਤ ਕਰਨੀ ਹੈ। ਜੀ। ਮੈਂ ਕਿਹਾ ਚਲੋ ਕਰਨੇ ਆ, ਬਿਸਮਿਲ੍ਲਾ। ਉਹ ਜਿਹੜਾ ਉਹਨਾਂ ਦੇ ਲਈ ਸ਼ਹਿਰ ਵਿੱਚ ਸ਼ਹਿਜ਼ਾਦ ਨਈਅਰ ਸਾਹਿਬ ਔਰ FM ਰੇਡੀਓ ਵਾਲਿਆਂ ਇੱਕ ਨਸ਼ਿਸਤ ਰੱਖੀ ਸੀ। ਅੱਛਾ ਅੱਛਾ। ਉਹ ਨਸ਼ਿਸਤ ਜਿਹੜਾ ਨਾ ਉਹ ਸਾਡੀ ਪਹਿਲੀ ਸ਼ੇਰੀ ਨਸ਼ਿਸਤ ਸੀ, ਜਿਹਦੇ ਅੱਛਾ, ਵਿੱਚ ਸ਼ੋਰਾ ਨਾਲ ਵੀ ਮੁਲਾਕਾਤ ਹੋਈ ਔਰ ਆਪਣੇ ਸ਼ੇਰ ਵੀ ਸੁਣਾਏ। ਅੱਛਾ ਚਲੋ ਇਹ ਦੱਸੋ ਕਿ ਤੁਸੀਂ ਇਹ ਜਿਹੜਾ ਸ਼ਾਇਰੀ ਉਚਾਰਦੇ ਹੋ, ਜੀ ਜੀ। ਬਾਕਾਇਦਾ ਤੁਸੀਂ ਕਿਸੇ ਦੇ ਸ਼ਾਗਿਰਦ ਵੀ ਹੋ ਕਿ ਸਾਰਾ ਖੁਦਾ ਦਾਦ ਹੀ ਇਹ ਕੰਮ? ਨਹੀਂ ਜੀ, ਕਿਸੇ ਦੇ ਸ਼ਾਗਿਰਦ ਨਹੀਂ। ਜੀ। ਇੱਕ ਦੋ ਦਫਾ ਇਰਾਦਾ ਬਣਾਇਆ ਹੈ ਕਿ ਉਸਤਾਦ ਜ਼ਰੂਰ ਹੋਣਾ ਚਾਹੀਦਾ ਹੈ ਔਰ ਹਾਂ। ਯਕੀਨਨ ਉਸਤਾਦ ਹੋਣਾ ਚਾਹੀਦਾ ਹੈ, ਜੀ। ਲੇਕਿਨ ਜਿਹੜਾ ਨਾ ਉਹ ਸ਼ਹਿਰ ਵਿੱਚ ਕੋਈ ਐਸਾ ਆਦਮੀ ਨਹੀਂ ਕਿ ਜਿਹਦੇ ਮੈਂ ਉਸਤਾਦੀ ਦਾ ਪਹਿਰਾ ਦੇ ਸਕਾਂ। ਤੇ ਕਲਾਮ ਜਿਹੜਾ ਲਿਖਦੇ ਹੋ ਜੀ। ਉਹਦੀ ਇਸਲਾਹ ਜਾਂ ਤਸਹੀਹ ਵੀ ਨਹੀਂ ਕਿਸੇ ਕੋ ਕਰਾਉਂਦੇ? ਅਸੀਂ ਕੁਝ ਦੋਸਤ ਹਾਂ। ਅੱਛਾ ਜੀ। ਕਿਲਾ ਦੀਦਾਰ ਸਿੰਘ ਦੇ ਕੋਈ ਦੋਸਤ ਨੇ ਜਾਂ ਜਿਨ੍ਹਾਂ ਨਾਲ ਸ਼ਹਿਰ ਵਿੱਚ ਮੇਰਾ ਪਹਿਲਾ ਵਾਸਤਾ ਸੀ, ਮੁਕਰਮ ਹੁਸੈਨ ਅਵਾਨ ਸਾਹਿਬ ਨੇ ਔਰ ਉਧਰ ਰਮਜ਼ਾਨ ਤਾਇਬ ਸਾਹਿਬ ਨੇ, ਜ਼ੁਬੈਰ ਹਮਜ਼ਾ, ਖਲੀਲੁਰ ਰਹਿਮਾਨ ਅਮਾਦ ਸਾਹਿਬ ਨੇ। ਅਸੀਂ ਜਿਹੜਾ ਨਾ ਉਹ ਕਲਾਮ ਲਿਖ ਕੇ ਇੱਕ ਦੂਜੇ ਨਾਲ ਮਸ਼ਵਰਾ ਕਰ ਲੈਂਦੇ ਹਾਂ, ਦੋਸਤਾਂ ਦੀ ਨਿਸ਼ਿਸਤ ਦੇ ਵਿੱਚ ਹੀ ਸੁਣਾ ਕੇ ਇੱਕ ਜੀ। ਦੂਜੇ ਨੂੰ। ਤੇ ਅੱਛਾ ਜਨਾਬ, ਹੁਣ ਅੱਜ ਦੀ ਸਾਡੀ ਜਿਹੜੀ ਨਿਸ਼ਿਸਤ ਹੈ ਜੀ। ਉਹਦਾ ਆਗਾਜ਼ ਕਰੋ ਨਾ, ਉਹਦਾ ਮੁੱਢ ਧਰਦਿਆਂ ਹੋਇਆਂ ਸਾਡੇ ਪਿਆਰੇ ਵੇਖਣ ਵਾਲਿਆਂ ਨੂੰ ਸਭ ਤੋਂ ਪਹਿਲੇ ਕੀ ਸੁਣਾਓਗੇ? ਜੀ ਇੱਕ ਗਜ਼ਲ ਹੈ, ਸ਼ੈਤਾਨਾਂ ਦੇ ਡੰਗੇ ਥੱਲੇ ਆ ਗਏ ਨੇ, ਵਾਹ।
ਕਿੱਥੋਂ ਦੇ ਬਾਸ਼ਿੰਦੇ ਕਿੱਥੇ ਆ ਗਏ ਨੇ, ਵਾਹ 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 ਸ਼ੈਤਾਨਾਂ ਦੇ ਡੰਗੇ ਥੱਲੇ ਆ ਗਏ ਨੇ, ਜੀ, ਕਿੱਥੋਂ ਦੇ ਬਾਸ਼ਿੰਦੇ ਕਿੱਥੇ ਆ ਗਏ ਨੇ, ਵਾਹ ਵਾਹ ਵਾਹ, ਛਾਲੇ ਦਲ ਕੇ ਇੱਥੋਂ ਤੀਕਰ ਪਹੁੰਚੇ ਆ। ਹਾਂ, ਸੌਖੇ ਦਿਨ ਕੀ ਏਡੇ ਸੌਖੇ ਆ ਗਏ ਨੇ, ਵਾਹ, ਬਹੁਤ ਅੱਛਾ। ਛਾਲੇ ਦਲ ਕੇ ਇੱਥੋਂ ਤੀਕਰ ਪਹੁੰਚੇ ਆ। ਸੌਖੇ ਦਿਨ ਕੀ ਏਡੇ ਸੌਖੇ ਆ ਗਏ ਨੇ, ਸ਼ਾਲਾ ਖੈਰੀ ਦੁੱਖਾਂ ਦਾ ਇਹ ਲਾਂਘਾ ਨਹੀਂ, ਆਹਾ, ਬਿਸਮਿਲ੍ਲਾ ਪਰ ਇੱਦੇ ਕਿੱਦੇ ਆ ਗਏ ਨੇ, ਵਾਹ ਵਾਹ ਵਾਹ, ਸ਼ਾਲਾ ਖੈਰੀ ਦੁੱਖਾਂ ਦਾ ਇਹ ਲਾਂਘਾ ਨਹੀਂ, ਵਾਹ ਵਾਹ, ਬਹੁਤ ਅੱਛਾ। ਬਿਸਮਿਲ੍ਲਾ ਪਰ ਇੱਦੇ ਕਿੱਦੇ ਆ ਗਏ ਨੇ। ਹਾਂ, ਨਸੋ ਨੂਹ ਦੀ ਕਸ਼ਤੀ ਵਾਜਾਂ ਦਿੰਦੀ ਜੇ, ਵਾਹ ਵਾਹ, ਭੱਜੋ ਆਪਣੇ ਬੀਜੇ ਅੱਗੇ ਆ ਗਏ ਨੇ, ਆਏ ਹਾਏ, ਨਸੋ ਨੂਹ ਦੀ ਕਸ਼ਤੀ ਵਾਜਾਂ ਦਿੰਦੀ ਜੇ, ਭੱਜੋ ਆਪਣੇ ਬੀਜੇ ਅੱਗੇ ਆ ਗਏ ਨੇ। ਵਾਹ ਵਾਹ, ਵੇਖੋ ਅਸਮਤ ਹੈ ਜੇ ਮੇਵਾ ਸਬਰਾਂ ਦਾ, ਵਾਹ ਵਾਹ, ਸਾਰੇ ਗੱਲੇ ਯੂਸਫ ਹੱਥੇ ਆ ਗਏ ਨੇ। ਵੇਖੋ ਅਸਮਤ ਐ ਜੇ ਮੇਵਾ ਸਬਰਾਂ ਦਾ, ਸਾਰੇ ਗੱਲੇ ਯੂਸਫ ਹੱਥੇ ਆ ਗਏ। ਵਾਹ 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 ਵਾਹ, ਔਰ ਮਾਸ਼ਾਅੱਲਾ ਹਜ਼ਰਤ ਯੂਸਫ ਦੇ ਕਿਸੇ ਦੇ ਵਿੱਚੋਂ ਜਿਹੜਾ ਸਬਕ ਮਿਲਦਾ ਸਾਨੂੰ, ਉਹ ਸਾਰਾ ਤੁਸੀਂ ਇੱਕ ਆਪਣੇ ਗਜ਼ਲ ਦੇ ਮਕਤੇ ਦੇ ਵਿੱਚ ਬਿਆਨ ਕਰ ਦਿੱਤਾ। ਮਾਸ਼ਾਅੱਲਾ ਬੜੀ ਖੂਬਸੂਰਤ, ਬੜੀ ਚੜ੍ਹਦੀ ਸ਼ਾਇਰੀ ਹੈ। ਅਲਹਮਦੁਲਿਲਾ, ਅੱਲਾਹ ਪਾਕ ਹੋਰ ਤੁਹਾਡਾ ਜ਼ੌਕ ਸ਼ੌਕ ਜਿਹੜਾ ਉਹਦੇ ਵਿੱਚ ਅੱਲਾਹ ਪਾਕ ਤਰੱਕੀ ਦੇਵੇ ਜੇ। ਤੇ ਇਹ ਦੱਸੋ ਕਿ ਤੁਸੀਂ ਬੜੇ ਬੜੇ ਵੱਡੇ ਮੁਸ਼ਾਇਰਿਆਂ ਦੇ ਵਿੱਚ ਵੀ ਪੜ੍ਹਦੇ ਹੋ ਜਾ ਕੇ? ਜੀ, ਇਹ ਤਜਰਬਾ ਰਿਹਾ ਹੈ। ਹਾਂ, ਔਰ ਇਸ ਹਫਤੇ ਦੇ ਵਿੱਚ ਹੀ ਕੰਗਨਪੁਰ ਵੀ ਇੱਕ ਮੁਸ਼ਾਇਰਾ ਹੋਇਆ ਹੈ। ਅੱਛਾ, ਉੱਥੇ ਤਜਮਲ ਸਾਹਿਬ ਦੀ ਯਾਦ ਵਿੱਚ ਹੋਇਆ, ਉੱਥੇ ਗਿਆ ਸਾਂ। ਉਹ ਉੱਥੇ ਵੀ ਅਲਹਮਦੁਲਿਲਾ ਬੜੀ ਤੁਸੀਂ ਇੱਜ਼ਤ ਮਾਸ਼ਾਅੱਲਾ ਮਾਲਕ ਪਾਉਂਦੇ ਦੀ ਖੇਡ ਹੋ ਜਿਹੜੀ। ਹਾਂ। ਤੇ ਇਹ ਦੱਸੋ ਨਾ ਕਿ ਪਹਿਲਾ ਵੱਡਾ ਜਿਹੜਾ ਤੁਸੀਂ ਮੁਸ਼ਾਇਰਾ ਪੜ੍ਹਿਆ ਸੀ ਉਹ ਕਿਹੜਾ ਸੀ? ਵੱਡਾ ਮੁਸ਼ਾਇਰਾ ਅਗਰ ਗਿਣਾ ਤੇ ਉਹ ਯਕੀਨਨ ਤਜਮਲ ਸਾਹਿਬ ਦੀ ਸਦਾਰਤ ਦਾ ਕੰਗਨਪੁਰੀ ਮੁਸ਼ਾਇਰਾ ਸੀ। ਇਹ ਦੱਸੋ ਅਸਮਤ ਸਾਹਿਬ ਕਿ ਚਲੋ ਤੁਸੀਂ ਸ਼ਾਗਿਰਦ ਬਾਕਾਇਦਾ ਤੇ ਕਿਸੇ ਦੇ ਨਾ ਹੋਏ, ਜੀ ਲੇਕਿਨ ਤੁਸੀਂ ਪੰਜਾਬੀ ਜ਼ੁਬਾਨੋਂ ਅਦਬ ਦੇ ਹਵਾਲੇ ਨਾਲ ਜੀ ਸਭ ਤੋਂ ਜ਼ਿਆਦਾ ਮੁਤਾਸਰ ਕਿਸ ਸ਼ਾਇਰ ਕੋਲੋਂ ਹੋ? ਸਭ ਤੋਂ ਜ਼ਿਆਦਾ ਮੁਤਾਸਰ ਜਿਹੜਾ ਉਹ ਜਿਹੜੇ ਫਕੀਰ ਲੋਕ ਰਹੇ ਨੇ, ਹਾਂ, ਬੁੱਲੇ ਸ਼ਾਹ ਕਹਿ ਲਓ, ਵਾਰਿਸ ਸ਼ਾਹ ਕਹਿ ਲਓ, ਮੈਂ ਉਹਨਾਂ ਦੀ ਕਿਤਾਬ ਨੂੰ ਸਿਰਫ ਸ਼ਾਇਰੀ ਨਹੀਂ ਗਿਣਦਾ ਹਾਂ, ਕਿ ਜਿਹੜੀ ਇਸ਼ਕ ਮਹਿਬੂਬ ਦਾ ਸਿਲਸਿਲਾ ਹੈ, ਹਾਂ, ਮੈਂ ਉਹ ਸਾਰਾ ਉਹਨਾਂ ਦਾ ਦਰਵੇਸ਼ਾਂ ਦਾ ਜਿਹੜਾ ਨਾ ਉਹ ਤਗੋ ਦੋ ਵੇਨਾ ਉਹਨਾਂ ਮੁਆਸ਼ਰੇ ਜਿਹੜੀ ਦੌੜ ਲਾਈ ਹੈ ਨਾ, ਹਾਂ, ਉਹ ਉਹਨੂੰ ਗਿਣਦੇ ਨੇ ਕਿ ਕਿੱਥੇ ਭੈੜ ਹੁੰਦੀ ਹੈ, ਕਿੱਥੇ ਚੰਗਾ ਹੁੰਦਾ ਹੈ ਮਾਮਲਾ, ਕਿੱਥੇ ਠੀਕ ਹੈ ਤੇ ਕਿੱਥੇ ਗਲਤ ਹੈ। ਹਾਂ, ਇਹ ਸਭ ਉਹਨਾਂ ਗਿਣ ਕੇ ਕਿਤਾਬਾਂ ਹੀ ਧਾਰ ਦਿੱਤਾ ਹੈ। ਵਾਹ ਵਾਹ। ਉਹਨਾਂ ਤੋਂ ਅਗਰ ਸਿੱਖਣਾ ਹੈ ਤੇ ਮੁਆਸ਼ਰੇ 'ਚ ਟੁਰਨਾ ਚੱਲਣਾ ਜਿਹੜਾ ਨਾ ਉਹਨਾਂ ਤੋਂ ਸਿੱਖ ਲਓ। ਯਾਨੀ ਕਿ ਤੁਸੀਂ ਇਹ ਫਰਮਾ ਰਹੇ ਹੋ ਕਿ ਸੂਫੀਆਨਾ ਸ਼ਾਇਰੀ ਜੀ ਜਿਹੜੀ ਜੀ ਉਹ ਇੱਕ ਹਵਾਲੇ ਨਾਲ ਤੁਹਾਡੀ ਉਸਤਾਦ ਵੀ ਰਹੀ। ਜੀ ਜੀ, ਉਹ ਉਸਤਾਦ ਹੈ। ਹਾਂ, ਸਭ ਤੋਂ ਉਹਦੇ ਵੱਡੀ ਤੋਂ ਉਸਤਾਦ। ਤੁਸੀਂ ਬੜਾ ਮੁਤਾਸਰ ਹੋਏ। ਜੀ ਬਿਲਕੁਲ। ਅੱਛਾ, ਇਹ ਦੱਸੋ ਅਸਮਤ ਸਾਹਿਬ ਕਿ ਸਾਡੀ ਕੌਮੀ ਜ਼ੁਬਾਨ ਉਰਦੂ ਹੈ, ਤੁਸੀਂ ਜੀ। ਮਾਸ਼ਾਅੱਲਾ ਮਾਸਟਰਸ ਕੀਤਾ ਹੈ, ਜੀ ਜੀ, ਤੇ ਤੁਸੀਂ ਉਰਦੂ ਵਿੱਚ ਸ਼ਾਇਰੀ ਕਿਉਂ ਨਾ ਕੀਤੀ? ਉਰਦੂ ਵਿੱਚ ਵੀ ਸ਼ਾਇਰੀ ਕਰੀ ਦੀ ਹੈ, ਜੀ, ਲੇਕਿਨ ਦੋਸਤਾਂ ਦੇ ਆਖਿਆਂ ਜਾਂ ਮੇਰੇ ਆਪਣੇ ਵੀ ਅੰਦਾਜ਼ੇ ਦੇ ਮੁਤਾਬਕ ਮੇਰੀ ਜਿਹੜੀ ਤਬੀਅਤ ਹੈ ਨਾ, ਜੀ, ਉਹ ਆਪਣੇ ਲਹਿਜੇ ਨਾਲ ਜ਼ਿਆਦਾ ਜਿਹੜਾ ਨਾ ਉਹ ਵਾਹ ਮੈਚ ਵਾਹ ਕਰਦੀ ਹੈ। ਵਾਹ ਔਰ ਵਾਹ ਮੇਰੀ ਕਿਉਂਕਿ ਤਰਬੀਅਤ ਦਾ ਮਾਮਲਾ ਜਿਹੜਾ ਉਹ ਕਿਸੇ ਉਰਦੂ ਮੀਡੀਅਮ ਨਾਲ ਨਹੀਂ ਹੋਈ। ਵਾਹ, ਮੈਂ ਆਪਣੇ ਨਾਨਕੇ ਪਲਿਆ ਵਾਂ ਔਰ ਲੋਹੀਆਂ ਵਾਲਾ ਪਿੰਡ ਸੀ, ਉੱਥੇ ਬੱਕਰੀਆਂ ਚਾਰੀਆਂ ਨੇ, ਖੇਡੇ ਆ, ਹਰ ਕਿਸਮ ਦੀ ਖੇਡ ਖੇਡੀ ਹੈ, ਪੰਜਾਬੀ ਜ਼ੁਬਾਨ 'ਚ ਖੇਡੀ ਹੈ। ਵਾਹ, ਔਰ ਇਹ ਨਹੀਂ ਕਿ ਸਾਨੂੰ ਉਰਦੂ ਬੋਲਣੀ ਨਹੀਂ ਆਉਂਦੀ, ਸਾਨੂੰ ਉਹਦੇ ਤੇ ਫਖਰ ਹੈ ਆਪਣੀ ਜ਼ੁਬਾਨ ਤੇ ਕਿ ਸਾਨੂੰ ਇਤਮਾਦ ਵਿੱਚ ਰੱਖਦੀ ਉਹ ਜ਼ੁਬਾਨ। ਮਾਸ਼ਾਅੱਲਾ ਮਾਂ ਮਾਸ਼ਾਅੱਲਾ। ਬੋਲੀ ਇਹ ਵੇ ਕਿ ਤੁਹਾਨੂੰ ਤੁਹਾਡਾ ਕੌਨਫੀਡੈਂਸ ਲੂਜ਼ ਨਹੀਂ ਕਰਨ ਦਿੰਦੀ ਤੁਹਾਨੂੰ। ਮੈਂ ਕਹਿੰਦਾ ਜੀ, ਜਦੋਂ ਬੱਚਾ ਪੈਦਾ ਹੁੰਦਾ ਹੈ ਜੀ ਜੀ ਤੇ ਆਪਣੀ ਮਾਂ ਦੀ ਝੋਲੀ ਦੇ ਵਿੱਚ ਜੀ ਜਦੋਂ ਲਾਸ਼ਊਰ ਦਾ ਦੌਰ ਹੁੰਦਾ, ਹਾਲੀ ਉਹਨੂੰ ਸ਼ਾਊਰ ਨਹੀਂ ਹਾਲੀ ਮਿਲਿਆ ਹੁੰਦਾ ਬੱਚੇ ਨੂੰ, ਤੇ ਲਾਸ਼ਊਰੀ ਤੌਰ ਦੇ ਉੱਤੇ ਉਹ ਲੋਰੀਆਂ ਜੋ ਪੰਜਾਬੀ ਚ ਸੁਣਦਾ ਹੈ ਹਾਏ ਹਾਏ ਆਪਣੀ ਮਾਂ ਕੋਲੋਂ, ਜੀ ਤੇ ਫਿਰ ਇਹਦੇ ਨਾਲ ਜਿਹੜੀ ਉਹ ਮਮਤਾ ਵਾਲਾ ਇੱਕ ਲਗਾਓ ਹੋ ਜਾਂਦਾ ਨਾ ਜੀ ਇਸ ਆਪਣੀ ਮਾਂ ਬੋਲੀ ਨਾਲ। ਦੁਨੀਆ ਸਾਰੀ ਦੇ ਵਿੱਚ ਜਿਸ ਜਿਸ ਮੁਲਕ ਦੇ ਵਸਨੀਕ ਨੇ, ਉਹਨਾਂ ਦੀ ਜਿਹੜੀ ਜਿਹੜੀ ਵੀ ਮਦਰ ਟੰਗ ਹੈ ਉਹ ਉਹਦੇ ਵਿੱਚ ਜ਼ਿਆਦਾ ਈਜ਼ੀ ਰਹਿੰਦੇ ਨੇ, ਜ਼ਿਆਦਾ ਖੂਬਸੂਰਤੀ ਦੇ ਨਾਲ ਗੱਲ ਆਪਣੀ ਕਰ ਕੋਈ ਸਕਦੇ ਸ਼ੱਕ ਨੇ। ਨਹੀਂ ਹੈ ਜੀ, ਕੋਈ ਸ਼ੱਕ ਨਹੀਂ। ਅੱਛਾ, ਫਿਰ ਤੁਸੀਂ ਪੰਜਾਬੀ ਜ਼ੁਬਾਨ ਤਾਂ ਚੁਗੀ, ਉਰਦੂ ਦੀਆਂ ਵੀ ਮਾਸ਼ਾਅੱਲਾ ਤੁਸੀਂ ਫਰਮਾਇਆ ਕਿ ਜੀ ਜੀ, ਉਰਦੂ ਦਾ ਕਲਾਮ ਆਖੇ। ਵਾਹ। ਤੇ ਫਿਰ ਇੱਕ ਪੰਜਾਬੀ ਦੀ ਹੋਰ ਕੋਈ ਬੜੀ ਪਿਆਰੀ ਜੀ ਗਜ਼ਲ ਸੁਣਾਓ ਨਾ, ਫਿਰ ਉਰਦੂ ਦਾ ਵੀ ਸੁਣਨੇ ਆ। ਪੰਜਾਬੀ ਦੀ ਗਜ਼ਲ ਹੈ, ਬੁੱਲਾਂ ਤੇ ਜੋ ਲਾਲੀ ਹੈ ਹਾਂ, ਖਲਕਤ ਫੜਕਣ ਵਾਲੀ ਹੈ। ਵਾਹ 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 ਬੁੱਲਾਂ ਤੇ ਜੋ ਲਾਲੀ ਹੈ ਖਲਕਤ ਫੜਕਣ ਵਾਲੀ ਹੈ, ਵਾਹ, ਮਰ ਜਾਏ ਇਧਰ ਵੇਖ ਤੇ ਸਹੀ ਆਏ ਹਾਏ, ਹਾਲਤ ਵੇਖਣ ਵਾਲੀ ਹੈ। ਵਾਹ,
ਮਰ ਜਾ ਇੱਧਰ ਵੇਖ ਤੇ ਸਹੀ, ਹਾਂ ਹਾਲਤ ਵੇਖਣ ਵਾਲੀ ਹੈ। ਵਾਹ ਵਰਿਆਂ ਸੱਜਣ ਵਿਛੜਨਾ, ਵਰਿਆਂ ਦੀ ਪਾਮਾਲੀ ਹੈ। ਆਏ ਹਾਏ ਵਰਿਆਂ ਸੱਜਣ ਵਿਛੜਨਾ, ਵਰਿਆਂ ਦੀ ਪਾਮਾਲੀ ਹੈ। ਪਾਮਾਲੀ ਵਾਹ ਸੱਚ ਲਈ ਭਰਤੀ ਹੋਣਾ ਜੇ, ਹਾਂ ਲੱਖਾਂ ਕੁਰਸੀ ਖਾਲੀ ਹੈ। ਆਏ ਹਾਏ ਸੱਚ ਲਈ ਭਰਤੀ ਹੋਣਾ ਜੇ, ਵਾਹ ਵਾਹ ਲੱਖਾਂ ਕੁਰਸੀ ਖਾਲੀ ਹੈ। ਕੱਲਾ ਅਸਮਤ ਕੁਝ ਵੀ ਨਹੀਂ, ਵਾਹ ਸਭ ਕੁਝ ਤੇਰੇ ਨਾਲ ਹੀ ਹੈ। ਸੱਚ ਲਈ ਭਰਤੀ ਹੋਣਾ ਜੇ, ਲੱਖਾਂ ਕੁਰਸੀ ਲੱਖਾਂ ਕੁਰਸੀ ਖਾਲੀ। ਕਿਸ ਕਦਰ ਕਹਿਤੁਰ ਰਜਾਲ ਹੈ, ਕਿੰਨਾ ਖੂਬਸੂਰਤ ਸ਼ੇਰ ਹੈ ਕਿ ਲੋਕੀ ਆਖਦੇ ਨੇ ਬੇਰੋਜ਼ਗਾਰੀ ਬੜੀ ਹੈ, ਨੌਕਰੀ ਨਹੀਂ ਕਿਤੇ ਲੱਭਦੀ। ਤੇ ਦੇਖੋ ਸਾਡਾ ਨੌਜਵਾਨ ਸ਼ਾਇਰ ਵੰਗਾਰਦਾ ਪਿਆ ਵੀ ਸੱਚ ਲਈ ਭਰਤੀ ਹੋਣਾ ਜੇ, ਲੱਖਾਂ ਕੁਰਸੀ ਖਾਲੀ। ਸੱਚ ਬੋਲਣ ਵਾਲੇ ਹੀ ਘਟ ਗਏ ਨੇ, ਇਹਨੂੰ ਹੀ ਪਿਆਰਿਓ ਕਹਿਤੁਰ ਰਜਾਲ ਆਖਿਆ ਜਾਂਦਾ ਹੈ। ਅੱਛਾ ਹਜ਼ੂਰ, ਬੜਾ ਹੀ ਸਵਾਦ ਆਇਆ, ਮਾਸ਼ਾਅੱਲਾ ਤੁਸੀਂ ਤਸ਼ਰੀਫ ਲਿਆਏ, ਸਾਡੀ ਇੱਜ਼ਤ ਅਫਜ਼ਾਈ ਵੀ ਹੋਈ। ਲੇਕਿਨ ਇਹ ਵੇ ਕਿ ਇਸ ਗੱਲ ਦੇ ਉੱਤੇ ਬੜਾ ਮਾਣ ਹੋਇਆ ਕਿ ਸਾਡੀ ਮਾਂ ਬੋਲੀ ਦੇ ਵਿੱਚ ਬੜਾ ਹੀ ਖੂਬਸੂਰਤ ਅਦਬ ਤਰਾਸ਼ ਰਹੇ ਹੋ ਤੁਸੀਂ ਵੀ, ਮਾਸ਼ਾਅੱਲਾ। ਇਹ ਦੱਸੋ ਅਸਮਤੁੱਲਾ ਸਾਹਿਬ ਕਿ ਤੁਸੀਂ ਸਿਰਫ ਗਜ਼ਲ ਹੀ ਲਿਖਦੇ ਹੋ ਜਾਂ ਬਹੁਤ ਸਾਰੀਆਂ ਇਸਨਾਫੇ ਸੁਖਨ ਨੇ, ਦੋੜੇ ਨੇ, ਪੰਜਾਬੀ ਦੇ ਖਾਸ ਕਰਕੇ ਹੈ ਜੀ, ਕਾਫੀ ਹੈ ਪੰਜਾਬੀ ਦੇ ਵਿੱਚ, ਫਿਰ ਮਸਨਵੀ ਹੈ, ਰੋਮਾਨਵੀ ਦਾਸਤਾਨਾਂ ਨੇ, ਤਵੀਲ ਨਜ਼ਮਾਂ ਨੇ, ਨਜ਼ਮਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਹੈ ਜੀ, ਤੇ ਕਤਾਤ ਨੇ, ਰੁਬਾਈਆਂ ਨੇ। ਤੁਸੀਂ ਹੋਰ ਕੀ ਗਜ਼ਲ ਤੋਂ ਇਲਾਵਾ ਕੀ ਲਿਖਦੇ ਹੋ? ਗਜ਼ਲ ਤੋਂ ਇਲਾਵਾ ਜਿਹੜਾ ਸਿਰਫ ਪੰਜਾਬੀ ਚ ਅਗਰ ਆਖੋਗੇ ਤੇ ਬੋਲੀ ਦੀ ਤਰਫ ਤਵੱਜੋ ਦਿੱਤੀ ਹੈ। ਅੱਛਾ। ਔਰ ਉਹ ਵੀ ਜਿਹੜਾ ਨਾ ਉਹ ਇੱਕ ਤਾਜ਼ਾ ਸਫ਼ਰ ਹੈ ਬੋਲੀ ਦਾ, ਮਾਸ਼ਾਅੱਲਾ। ਵਰਨਾ ਜਿਹੜਾ ਨਾ ਉਹ ਇਰਾਦਾ ਇਹ ਵੇ ਕਿ ਇੱਕ ਸਿਨਫ ਵਿੱਚ ਜਿਹੜਾ ਨਾ ਉਹ ਕਾਮਲੀਅਤ ਹੋਵੇ ਤੇ ਫਿਰ ਬੰਦਾ ਅੱਗੇ ਵਧੇ। ਵਾਹ ਵਾਹ। ਕਿਉਂਕਿ ਅਗਰ ਮੈਂ ਦੋੜੇ ਵੀ ਆਖਾਂ, ਬੋਲੀ ਵੀ ਆਖਾਂ, ਰੁਬਾਈਆਂ ਵੀ ਆਖਾਂ ਹਾਂ ਤੇ ਯਕੀਨਨ ਉਹਨਾਂ ਦਾ ਮਿਆਰ ਡਿੱਗ ਪਵੇਗਾ। ਵਾਹ। ਕਿਉਂਕਿ ਮੈਂ ਖਾਮਖਾ ਸੀੜੀਆਂ ਦੀ ਦੌੜ ਲਾ ਰਿਹਾ। ਵਾਹ ਵਾਹ। ਸੀੜੀਆਂ ਤੇ ਦੌੜ ਲਾਏ ਤਾਂ ਬੰਦਾ ਡਿੱਗ ਪੈਂਦਾ। ਬੜਾ ਖੂਬਸੂਰਤ ਖਿਆਲ ਹੈ, ਬੜੀ ਉੱਚੀ ਸੋਚ ਹੈ ਕਿ ਬੰਦਾ, ਦੇਖੋ ਨਾ ਹੁਣ ਤੁਸੀਂ ਗਜ਼ਲ ਕਹਿ ਰਹੇ ਜੀ, ਤੇ ਤੁਹਾਡੇ ਆਖਣ ਦਾ ਤੇ ਇਹ ਹੀ ਮਤਲਬ ਹੈ ਨਾ ਕਿ ਪਹਿਲੇ ਮੈਂ ਗਜ਼ਲ ਦੇ ਵਿੱਚ ਤੇ ਕਾਮਲ ਹੋ ਲਵਾਂ, ਫਿਰ ਦੀਗਰ ਅਸਨਾਫ ਵੱਲ ਵੀ ਮੈਂ ਤਬਾਜ਼ਮਾਈ ਕਰਾਂਗਾ। ਅੱਛਾ, ਤੇ ਕੋਈ ਬੋਲੀਆਂ ਦੇ ਹੁਣ ਸੁਣਾਓ ਨਾ ਸਾਨੂੰ। ਬੋਲੀ ਤੇ ਸਾਡੇ ਦੇਸ਼ ਪੰਜਾਬ ਦੀ ਬੜੀ ਹੋਈ ਇੱਕ ਮਨ ਠਾਰ ਸਿਨਫ ਹੈ। ਵੇੜੇ ਮਾਰਿਆ ਸ਼ਰੀਂ ਜੜਾਂ ਵੱਢ ਕੇ, ਵਾਹ। ਤਰੇਕ ਮਾਰੀ ਰਿੰਨ ਰਿੰਨ ਕੇ। ਆਏ ਹਾਏ। ਵੇੜੇ ਮਾਰਿਆ ਸ਼ਰੀਂ ਜੜਾਂ ਵੱਢ ਕੇ, ਵਾਹ ਵਾਹ ਵਾਹ। ਤਰੇਕ ਮਾਰੀ ਰਿੰਨ 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 ਕੇ। ਤੇ ਇੱਕ ਬੋਲੀਏ, ਹੱਥ ਡੁੱਬਦਾ ਨਸੀਬ ਨਹੀਂ ਫੜਦਾ। ਵਾਹ। ਹੱਥ ਡੁੱਬਦਾ ਨਸੀਬ ਨਹੀਂ ਫੜਦਾ, ਹਾਂ। ਲੰਘਦਾ ਖੰਗੂਰੇ ਮਾਰ ਕੇ। ਵਾਹ ਵਾਹ। ਹੱਥ ਡੁੱਬਦਾ ਨਸੀਬ ਨਹੀਂ ਫੜਦਾ, ਆਏ ਹਾਏ। ਲੰਘਦਾ ਖੰਗੂਰੇ ਮਾਰ ਕੇ। ਅੱਖ ਚੌਧਰਾਂ ਨੂੰ ਮਾਰਿਆ ਹਲੱਥਾ। ਆਏ ਹਾਏ। ਅੱਖ ਚੌਧਰਾਂ ਨੂੰ ਮਾਰਿਆ ਹਲੱਥਾ, ਖਲੂਸ ਪੱਲੇ ਚੁੱਪ ਬਣ ਲਈ। ਆਏ ਹਾਏ। ਅੱਖ ਚੌਧਰਾਂ ਨੂੰ ਮਾਰਿਆ ਹਲੱਥਾ, ਖਲੂਸ ਪੱਲੇ ਚੁੱਪ ਬਣ ਲਈ। ਵਾਹ। ਮੁੱਖ ਮਿੱਧ ਗਈ ਯਾਰ ਦੀ ਉਡਾਰੀ, ਹਾਂ। ਤੇ ਯਾਦਾਂ ਦਿਲ ਚਿੱਤ ਛੱਡਿਆ। ਵਾਹ ਵਾਹ। ਮੁੱਖ ਮਿੱਧ ਗਈ ਯਾਰ ਦੀ ਉਡਾਰੀ, ਤੇ ਯਾਦਾਂ ਦਿਲ ਚਿੱਤ ਛੱਡਿਆ। ਵਾਹ ਵਾਹ। ਮਾਸ਼ਾਅੱਲਾ ਜੀ, ਕੀ ਬਾਤ ਹੈ। ਬੜੀ ਉਮਦਾ ਜਜ਼ਬਾਤ ਨਿਗਾਰੀ ਹੈ। ਅੱਲਾਹ ਪਾਕ ਤੁਹਾਨੂੰ ਮਜ਼ੀਦ ਇਹਦੇ ਚ ਕਾਮਲ ਕਰੇ। ਤੇ ਕੋਈ ਗਜ਼ਲ ਹੀ ਫਿਰ ਕੋਈ ਪਿਆਰੀ ਜੀ ਸੁਣਾਓ, ਕੋਈ ਰੁਮਾਨਵੀ ਜਿਹੀ। ਇਸ ਤਰ੍ਹਾਂ ਯਕਦਮ ਜ਼ੁਲਫਾਂ ਖੁੱਲੀਆਂ, ਆਏ ਹਾਏ। ਜਿਸ ਤਰ੍ਹਾਂ ਕਿਸਮਤ ਪੁੜੀਆਂ ਖੁੱਲੀਆਂ। ਵਾਹ ਵਾਹ ਵਾਹ। ਇਸ ਤਰ੍ਹਾਂ ਯਕਦਮ ਜ਼ੁਲਫਾਂ ਖੁੱਲੀਆਂ, ਹਾਂ। ਜਿਸ ਤਰ੍ਹਾਂ ਕਿਸਮਤ ਪੁੜੀਆਂ ਖੁੱਲੀਆਂ। ਜੀ। ਡੋਲੇ ਨਾ ਤੇ ਹੋਰ ਕੀ ਹੋਵੇ, ਆਏ ਹਾਏ। ਦੇ ਬੈਠੇ ਆ ਡੋਰਾਂ ਖੁੱਲੀਆਂ। ਵਾਹ ਵਾਹ ਵਾਹ। ਡੋਲੇ ਨਾ ਤੇ ਹੋਰ ਕੀ ਹੋਵੇ, ਵਾਹ ਵਾਹ ਵਾਹ। ਦੇ ਬੈਠੇ ਆ ਡੋਰਾਂ ਖੁੱਲੀਆਂ। ਵਾਹ। ਨਾ ਬੇਤੁਕੇ ਜਾਲ ਖਿਲਾਰੋ, ਹਾਂ। ਰਹਿਣ ਦਿਓ ਹਾਂ ਚਿੜੀਆਂ ਖੁੱਲੀਆਂ। ਵਾਹ 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 ਵਾਹ। ਨਾ ਬੇਤੁਕੇ ਜਾਲ ਖਿਲਾਰੋ, ਰਹਿਣ ਦਿਓ ਹਾਂ ਚਿੜੀਆਂ ਖੁੱਲੀਆਂ। ਖੁੱਲੀਆਂ। ਆਏ। ਰੋਲੇ ਵਾਲਾ ਪਾਗਲ ਨਹੀਂ ਸੀ। ਵਾਹ 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 ਵਾਹ। ਰੋਲੇ ਵਾਲਾ ਪਾਗਲ ਨਹੀਂ ਸੀ, ਜੀ। ਪਿੰਡ ਰੁੜੇ ਤੇ ਗੱਲਾਂ ਖੁੱਲੀਆਂ। ਆਏ। ਰੋਲੇ ਵਾਲਾ ਪਾਗਲ ਨਹੀਂ ਸੀ, ਵਾਹ ਵਾਹ। ਪਿੰਡ ਰੁੜੇ ਤੇ ਗੱਲਾਂ ਖੁੱਲੀਆਂ। ਖਬਰੇ ਅਸਮਤ ਆਈ ਜਾਵੇ, ਆਏ। ਰੱਖੀ ਰੱਖ ਬਰੂਆਂ ਖੁੱਲੀਆਂ। ਵਾਹ ਵਾਹ ਵਾਹ। ਖਬਰੇ ਅਸਮਤ ਆਈ ਜਾਵੇ। ਵਾਹ। ਤੇ ਇੱਕ ਗਜ਼ਲ ਏ, ਲੜ ਲਈ ਪਰ ਪਹਿਚਾਨ ਤੇ ਸਹੀ, ਆਹਾ। ਮੇਰੇ ਬਾਰੇ ਜਾਣ ਤੇ ਸਹੀ। ਵਾਹ ਵਾਹ।
बहुत लड़ अच्छा। नहीं पर पहचान ते सही, जी मेरे बारे जान ते सही, जी, रब्बों रोटी थोड़ी नहीं, आहा हा, बहुत बंदे खूब। सही वरतान ते सही, वाह वाह रब्बों रोटी थोड़ी नहीं, वाह 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 बंदे सही वरतान ते सही, वाह, जन्नत एडी वादू नहीं, लोकी वापस जान ते सही, आए हाय जन्नत एडी वादू नहीं, आए हाय, लोकी वापस जान ते वाह सही, वाह 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 वाह, तेनू असमत परखांगे, आह औखे वेले आन ते सही, आहा हा, तेनू असमत परखांगे, वाह वाह, औखे वेले औखे वेले आन ते सही, वाह वाह, बहुत माशाअल्लाह गहराई और गिराई है ਤੁਹਾਡੇ ਕਲਾਮ ਦੇ ਵਿੱਚ। ਵੇਖੋ ਨਾ ਕਿੰਨਾ ਖੂਬਸੂਰਤ ਤੁਸੀਂ ਸ਼ੇਰ ਇਹ ਸੁਣਾਇਆ ਹੈ, ਕੋਈ ਜੰਨਤ ਐਡੀ वादू नहीं, ਵਾਧੂ ਨਹੀਂ, ਬੰਦੇ ਵਾਪਸ ਆਉਣ ਤਾਂ ਸਹੀ। ਹੁਣ ਦੇਖੋ ਨਾ, ਹੁਣ ਬੰਦੇ ਕੋਸ਼ਿਸ਼ ਹੀ ਨਹੀਂ ਕਰਦੇ। जी जी ਕਿੰਨੀ ਅਜ਼ਮੋ ਅਮਲ ਦੀ ਪ੍ਰੇਰਨਾ ਹੈ ਤੁਹਾਡੇ ਇਸ ਸ਼ੇਰ ਦੇ ਵਿੱਚ ਕਿ ਚਲੋ ਇੱਕ ਵਾਰੀ ਤੇ ਅੱਲਾਹ ਪਾਕ ਸੱਚੇ ਸਾਹਿਬ ਨੇ जी ਸਾਡੇ ਬਾਬੇ ਨੂੰ ਕੱਢਿਆ ਜੰਨਤ ਵਿੱਚੋਂ, ਹੁਣ ਅਸੀਂ ਵਾਪਸ ਜੰਨਤ ਦੇ ਵਿੱਚ ਪਿਛਾਂ ਜਾਣ ਦੀ ਸੱਦਰ ਹੀ ਨਹੀਂ ਰੱਖਦੇ, जी जी ਉਹ ਅਮਲ ਹੀ ਨਹੀਂ ਕਰ ਰਹੇ ਅਸੀਂ। जी ਹੋਰ ਇਸਮਤੁੱਲਾ ਸਾਹਿਬ, ਬੜਾ ਦਿਲ ਖੁਸ਼ ਹੋ ਰਿਹਾ ਹੈ ਕਿ ਇੱਕ ਨੌਜਵਾਨ ਮਾਸ਼ਾਅੱਲਾ ਬੜਾ ਪੁਰਅਜ਼ਮ ਉਦਮ ਵਾਲਾ ਸ਼ਾਇਰ ਅੱਜ ਮਾਸ਼ਾਅੱਲਾ ਸਾਡੇ ਸਟੂਡੀਓਜ਼ ਦੇ ਵਿੱਚ ਆਇਆ ਹੈ। ਤੇ ਹੋਰ ਸਾਨੂੰ ਕੁਝ ਆਪਣਾ ਕਲਾਮ ਅਨਾਇਤ ਕਰੋ ਨਾ, ਸਾਡੇ ਵੇਖਣ ਵਾਲੇ ਬੜਾ ਮਜ਼ਾ ਲੈ ਰਹੇ ਨੇ ਵੱਡੀ ਬਹਿਰ ਦੀ ਗਜ਼ਲ ਏ, ਜੀ। ਇੱਕ ਹੋ ਜਾਣਾ ਡੇਢ, ਵਾਹ ਵਾਹ, ਖਲਾਰਾ ਪੈ ਜਾਣਾ, ਆਹਾ ਹਾ ਹਾ, ਇੱਕ ਹੋ ਜਾਣਾ ਡੇਢ, ਖਲਾਰਾ ਪੈ ਜਾਣਾ, ਹਾਂ, ਸੋਚਾਂ ਚੱਲਿਆਂ ਗੇੜ, ਖਲਾਰਾ ਪੈ ਜਾਣਾ, ਵਾਹ ਵਾਹ ਵਾਹ, ਇੱਕ ਹੋ ਜਾਣਾ ਡੇਢ, ਖਲਾਰਾ ਪੈ ਜਾਣਾ, ਸੋਚਾਂ ਚੱਲਿਆਂ ਗੇੜ, ਖਲਾਰਾ ਪੈ ਜਾਣਾ, ਚੁੱਪ ਨੂੰ ਮੁਖੜੇ ਡੇਗਣ ਦੀ ਵੀ ਆਦਤ ਏ, ਆਹਾ ਹਾ ਹਾ, ਹੈ ਤੇ ਇੱਕ ਤਰੇੜ, ਖਲਾਰਾ ਪੈ ਜਾਣਾ, ਵਾਹ 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 ਵਾਹ, ਚੁੱਪ ਨੂੰ ਮੁਖੜੇ ਡੇਗਣ ਦੀ ਵੀ ਆਦਤ ਏ, ਆਇਆ ਹੈ ਤੇ ਇੱਕ ਤਰੇੜ, ਖਲਾਰਾ ਪੈ ਜਾਣਾ, ਵਾਹ, ਪਹਿਲਾਂ ਵੀ ਅਨਹੋਨੀ ਉਮਰਾਂ ਖਾ ਗਈ ਏ, ਆਹਾ ਹਾ ਹਾ, ਪਹਿਲਾਂ ਵੀ ਅਨਹੋਨੀ ਉਮਰਾਂ ਖਾ ਉਮਰਾਂ ਗਈ ਏ, ਖਾ ਗਈ ਏ, ਨਾ ਅਨਹੋਨੀ ਸੇੜ, ਖਲਾਰਾ ਪੈ ਜਾਣਾ, ਆਏ ਹਾਏ, ਪਹਿਲਾਂ ਵੀ ਅਨਹੋਨੀ ਉਮਰਾਂ ਖਾ ਗਈ ਏ, ਵਾਹ ਵਾਹ, ਨਾ ਅਨਹੋਨੀ ਸੇੜ, ਖਲਾਰਾ ਪੈ ਜਾਣਾ, ਸੂਰਜ ਤੂੰ ਏ ਪਰ ਲੋਕੀ ਤੇ ਮਾੜੇ ਨੇ, ਆਹ ਇੰਜ ਨਾ ਅੱਖ ਉਗੇੜ, ਖਲਾਰਾ ਪੈ ਜਾਣਾ, ਵਾਹ 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 ਵਾਹ, ਸੂਰਜ ਤੂੰ ਏ ਪਰ ਲੋਕੀ ਤੇ ਮਾੜੇ ਨੇ, ਵਾਹ ਵਾਹ ਇੰਜ ਨਾ ਅੱਖ ਉਗੇੜ, ਖਲਾਰਾ ਪੈ ਜਾਣਾ, ਵਾਹ, ਸਾਹ ਦਾ ਤਬਲਾ ਕਿਹੜੇ ਕਿਹੜੇ ਦੁੱਖ ਪੀਵੇ, ਆਏ ਹਾਏ, ਸਾਹ ਦਾ ਤਬਲਾ ਕਿਹੜੇ ਕਿਹੜੇ ਦੁੱਖ ਪੀਵੇ, ਸੁੱਖ ਦੀ ਸੁਰ ਵੀ ਛੇੜ, ਖਲਾਰਾ ਪੈ ਜਾਣਾ, ਵਾਹ 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 ਸਾਹ ਦਾ ਤਬਲਾ ਕਿਹੜੇ ਕਿਹੜੇ ਦੁੱਖ ਪੀਵੇ, ਵਾਹ ਵਾਹ, ਸੁੱਖ ਦੇ ਸੁਰ ਵੀ ਛੇੜ, ਖਲਾਰਾ ਪੈ ਜਾਣਾ, ਅਸਮਤ ਤੂੰ ਏ ਕਾਗ ਬਨੇਰੇ ਕੰਗਲੇ ਦਾ, ਵਾਹ, ਅਸਮਤ ਤੂੰ ਏ ਕਾਗ ਬਨੇਰੇ ਕੰਗਲੇ ਦਾ, ਲਾਲਾ ਫੇਰ ਗਵੇੜ, ਖਲਾਰਾ ਪੈ ਜਾਣਾ, ਆਹਾ ਵਾਹ ਅਸਮਤ ਵਾਹ, ਤੂੰ ਏ ਕਾਗ ਬਨੇਰੇ ਕੰਗਲੇ ਦਾ, ਮਾਸ਼ਾਅੱਲਾ, ਵਾਹ ਵਾਹ, ਮਾਸ਼ਾਅੱਲਾ, ਲਾਲਾ ਫੇਰ ਗਵੇੜ, ਖਲਾਰਾ ਪੈ ਜਾਣਾ। ਬਹੁਤ ਖੂਬ, ਬਹੁਤ ਖੂਬ। ਅੱਛਾ ਇਹ ਦੱਸੋ, ਆ ਇਲਮੇ ਅਰੂਜ਼ ਹੁੰਦਾ ਹੈ ਸ਼ਾਇਰੀ ਦਾ, ਜੀ ਹੁੰਦਾ, ਮਤਲਬ ਕਈ ਦੋਸਤ ਹੁੰਦੇ ਨੇ ਉਹ ਆਖਦੇ ਨੇ ਜੀ ਜਿੰਨੀ ਦੇਰ ਇਲਮੇ ਅਰੂਜ਼ ਨਾ ਆਵੇ ਜੀ ਉਨੀ ਦੇਰ ਕੋਈ ਬੰਦਾ ਸ਼ਾਇਰ ਬਣ ਹੀ ਨਹੀਂ ਸਕਦਾ, ਸ਼ਾਇਰੀ ਆ ਹੀ ਨਹੀਂ ਜੀ ਸਕਦੀ। ਬਿਲਕੁਲ ਠੀਕ। ਤੇ ਤੁਸੀਂ ਤੇ ਇਲਮੇ ਅਰੂਜ਼ ਵੀ ਨਹੀਂ ਸਿੱਖਿਆ ਹੋਣਾ ਕਿ ਸਿੱਖਿਆ ਜੀ? ਦੋ ਤਰ੍ਹਾਂ ਦੇ ਨਾਲ ਸ਼ਾਇਰਾਂ ਦੀ ਦੌੜ ਹੁੰਦੀ ਹੈ। ਹਾਂ ਇੱਕ ਤੇ ਜਿਹੜਾ ਅਸੀਂ ਆਨੇ ਆ ਕਿ ਉਲੂਹੀਅਤ ਦਾ ਮਾਮਲਾ ਹੈ, ਹਾਂ, ਅੱਲਾ ਜਿਹੜਾ ਉਹ ਤੁਹਾਨੂੰ ਇੱਕ ਦੌੜ ਲਵਾ ਦਿੰਦਾ ਹੈ, ਅਤੀਆ ਖੁਦਾਵੰਦੀ, ਖੁਦਾਵੰਦੀ। ਦਿਮਾਗ ਹੀ ਐਡਾ ਰੂਜ਼ ਦਾ ਪਾਬੰਦ ਹੁੰਦਾ ਹੈ, ਜੀ ਐਡਾ ਸੁਰ ਸੰਗਮ ਨੂੰ ਬੰਦਾ ਸਮਝ ਰਿਹਾ ਹੁੰਦਾ ਹੈ, ਸੁਰੀਲਾ ਹੁੰਦਾ ਹੈ, ਉਹ ਬੇਸੁਰਾ ਹੁੰਦਾ ਹੀ ਨਹੀਂ, ਉਹਦੇ ਮਾਤਰਾ ਹੀ ਹਰ ਮਿਸਰੇ ਦੇ ਪੂਰੇ ਹੀ ਹੁੰਦੇ ਨੇ। ਔਰ ਕੋਈ ਇੰਜ ਦਾ ਹੀ ਮਾਮਲਾ ਹੈ, ਜੀ ਖੁਦਾ ਨੇ ਇੱਕ ਸਫ਼ਰ ਹੀ ਟੋਰਿਆ ਜੀ, ਤੇ ਨਾਲ ਉਸ ਆਖਿਆ ਕਿ ਇਸ ਸਫ਼ਰ ਦਾ ਸਾਂਭਾ ਵੀ ਤੂੰ ਕਰਨਾ ਹੈ। ਵਾਹ 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 ਵਾਹ, ਉਹ ਫਿਰ ਜਦੋਂ ਅਸੀਂ ਅੱਗੇ ਸਫ਼ਰ ਵਿੱਚ ਨਿਕਲੇ ਆ, ਫਿਰ ਸਾਨੂੰ ਪਤਾ ਲੱਗਾ ਕਿ ਇਹ ਫਨ ਸਿੱਖਣਾ ਹੈ ਤੇ ਮਨਵਾਣਾ ਹੈ ਇਹਨੂੰ। ਮਾਸ਼ਾਅੱਲਾ, ਦੇਖੋ ਨਾ, ਇੱਕ ਆਰਟਿਸਟ ਨੇ ਬਣਾਈ ਏ ਤਸਵੀਰ, ਜੀ, ਉਹ ਸਾਰੀ ਜ਼ਿੰਦਗੀ ਵੀ ਬਣਾਉਂਦਾ ਰਹੇਗਾ ਨਾ, ਉਹਨੂੰ ਮੁਆਸ਼ਰੇ ਨੇ ਆਰਟਿਸਟ ਨਹੀਂ ਮੰਨਣਾ। ਹਾਂ ਉਹ ਫਨ ਦੀਆਂ ਕਾਬਲੀਅਤਾਂ ਸਿੱਖੇਗਾ, ਮਾਮਲਾਤ ਨਕਾਇਸ ਜਾਂ ਉਹਦੇ ਸਿਫਾਤ ਸਿੱਖੇਗਾ, ਫਿਰ ਉਹਨੂੰ ਕੋਈ ਆਖੇਗਾ ਕਿ ਹਾਂ ਇਹ ਜਿਹੜਾ ਆਰਟਿਸਟ ਹੈ। ਬਿਲਕੁਲ, ਕਿਉਂਕਿ ਮੇਰੀ ਸ਼ਾਇਦ ਆ ਕੇ ਮੇਰੇ ਤੋਂ ਕਿਸੇ ਨਕਸ ਪੁੱਛ ਲੈਣਾ, ਹਾਂ, ਔਰ ਮੈਂ ਅਗਰ ਉਹਨੂੰ ਤਾਰੀਫ ਬਣਾ ਕੇ ਨਹੀਂ ਦੱਸਣਾ ਤੇ ਮੈਂ ਉਹ ਫਨ ਦਾ ਮਤਲਬ ਨਹੀਂ ਸਿੱਖਿਆ। ਵਾਹ ਵਾਹ, ਇਸ ਤੋਂ ਮੈਨੂੰ ਕਿਸੇ ਨੇ ਆਰਟਿਸਟ ਕਹਿਣਾ ਨਾ ਸ਼ਾਇਰ ਕਹਿਣਾ। ਹਾਂ ਹਾਂ, ਇਸ ਤੋਂ ਜਿਹੜਾ ਨਾ ਇਹ ਅਲਹਮਦੁਲਿਲਾ ਰੂਜ਼ ਦੀ ਤਰਫ ਅਸੀਂ ਜਿਹੜਾ ਨਾ ਪੂਰੀ ਤਵੱਜੋ ਰੱਖੀ, ਸਿੱਖ ਰਹੇ ਹਾਂ। ਮੁਕੰਮਲ ਔਰ ਅਕਮਲ ਜ਼ਾਤ ਤੇ ਅੱਲਾਹ ਪਾਕ ਜੀ, ਅੱਲਾਹ ਸੱਚੇ ਪਾਕ। ਸਾਹਿਬ ਦੀ ਹੈ ਨਾ ਜੀ। ਬੰਦਾ ਜਿਹੜਾ ਉਹਨੂੰ ਬਸ਼ਰ ਜੂ ਕਿਹਾ ਗਿਆ ਹਾਂਜੀ ਤੇ ਬਤਕਾਜ਼ ਹੈ ਬਸ਼ਰੀਅਤ, ਕਿਤੋਂ ਨਾ ਕਿਤੋਂ ਕੋਈ ਕਮੀ
ਰਹਿ ਵੀ ਜਾਂਦੀ ਹੈ। ਜੀ ਜੀ ਲੇਕਿਨ ਇਹ ਵੀ ਕਿਹਾ ਗਿਆ ਹੈ ਹਜ਼ੂਰ ਕਿ ਅਸ਼ੁਆਰਾਓ ਤਲਾਮੀਜ਼ੁਰ ਰਹਿਮਾਨ, ਹਾਏ ਹਾਏ ਬਹੁਤ ਸਾਰੇ ਸ਼ੁਆਰਾਏ ਕਿਰਾਮ ਐਸੇ ਹੋਏ ਨੇ ਜਿਹੜੇ ਇਸ ਅਰਬੀ ਮਕੂਲੇ ਦੇ ਉੱਤੇ ਉਹਨਾਂ ਦੀ ਸਾਰੀ ਸ਼ਾਇਰੀ ਸਾਦਕ ਆਉਂਦੀ ਹੈ ਕਿ ਸ਼ਾਇਰ ਬਰਾਹ ਰਾਸਤ ਅੱਲਾਹ ਪਾਕ ਦੇ ਸ਼ਾਗਿਰਦ ਨੇ। ਸੁਭਾਨ ਅੱਲਾਹ। ਅਸ਼ੁਆਰਾਓ ਤਲਾਮੀਜ਼ੁਰ ਰਹਿਮਾਨ, ਅਜੇ ਬਹੁਤ ਸਾਰੇ ਸ਼ਾਇਰ ਨੇ ਸਮੇਤ ਤੁਹਾਡੇ, ਜਿਵੇਂ ਤੁਸੀਂ ਵੀ ਆਖਦੇ ਹੋ ਕਿ ਮੇਰੇ ਉਸਤਾਦ ਕੋਈ ਨਹੀਂ, ਜੀ ਜੀ ਲੇਕਿਨ ਇਸ ਗੱਲੋਂ ਤੁਸੀਂ ਨਹੀਂ ਨੱਸ ਸਕਦੇ ਕਿ ਅੱਲਾਹ ਪਾਕ ਦੇ ਤੁਹਾਡਾ ਉਸਤਾਦ ਫਿਰ ਹੈ ਨਾ, ਜੀ ਜੀ ਜਿਹਨੇ ਤੁਹਾਡੀ ਸ਼ਾਇਰੀ ਦੇ ਵਿੱਚ ਖੂਬਸੂਰਤੀ ਪੈਦਾ ਕੀਤੀ, ਜਿਹਨੇ ਤੁਹਾਡੀ ਸ਼ਾਇਰੀ ਦੇ ਔਜ਼ਾਨ ਪੂਰੇ ਕੀਤੇ, ਵਿੱਚ ਤਰਨਮ ਤੇ ਗਨਾਈਅਤ ਆ ਗਈ। ਜੀ ਜੀ ਮੈਂ ਆਪਣੀ ਪੰਜਾਬੀ ਸ਼ਾਇਰੀ ਜਾਂ ਅਦਬ ਦੇ ਹਵਾਲੇ ਨਾਲ ਇੱਕ ਹਵਾਲੇ ਨਾਲ ਬੜਾ ਫਖਰ ਕਰਨਾ। ਮਾਸ਼ਾਅੱਲਾ, ਇਹ ਮਹਿਬੂਬਾ ਦੇ ਪਹਿਰੇ ਦੇਣ ਵਾਲੀ ਜ਼ੁਬਾਨ ਨਹੀਂ, ਵਾਹ ਵਾਹ ਇਹ ਮੁਆਸ਼ਰੇ ਦਾ ਪਹਿਰਾ ਦੇਣ ਵਾਲੀ ਜ਼ੁਬਾਨ ਹੈ। ਵਾਹ, ਕਿਉਂਕਿ ਇਹਦੇ ਵਿੱਚ ਤੁਸੀਂ ਜਿਹੜਾ ਵੀ ਸ਼ਾਇਰ ਵੇਖੋਗੇ ਨਾ, ਉਹਨੇ ਮੁਆਸ਼ਰੇ ਦੇ ਮਸਾਇਲ ਨੂੰ ਜ਼ਰੂਰ ਹੱਥ ਪਾਣਾ ਹੈ। ਵਾਹ, ਬਹੁਤ ਅੱਛਾ। ਹਾਲਾਂਕਿ ਸ਼ਾਇਰੀ ਇਹਨਾਂ ਸਿਫਾਤ ਲਈ ਨਹੀਂ ਹੈ, ਹਾਂ ਲੇਕਿਨ ਇਹਦੇ ਵਿੱਚ ਅਗਰ ਬੁੱਲੇ ਸ਼ਾਹ ਸਾਡਾ ਆਇਆ ਹੈ, ਵਾਰਿਸ ਸ਼ਾਹ ਆਇਆ ਹੈ, ਸਾਡੇ ਜਿਹੜਾ ਉਹ ਅਜਵੇਰੀ ਆਏ ਨੇ ਜਾਂ ਜੋ ਵੀ ਆਏ ਨੇ, ਹਾਂਜੀ, ਸਾਰੇ ਬਜ਼ੁਰਗਾਂ ਨੇ ਦੀਨ ਨੇ ਮੁਆਸ਼ਰੇ ਦੇ ਮਸਾਇਲ ਹੀ ਗਿਣੇ ਨੇ। ਵਾਹ, ਜਾਂ ਤਾਂ ਇਹਦੇ ਮੁਆਸ਼ਰੇ ਦੇ ਰੱਬ ਨੂੰ ਲਾਮੇ ਦਿੱਤੇ ਨੇ, ਹਾਂ ਤੇ ਜਾਂ ਇਸ ਮੁਆਸ਼ਰੇ ਨੂੰ ਦੱਸਿਆ ਕਿ ਤੂੰ ਗਲਤ ਜਾ ਰਿਹਾ ਹੈ। ਹਾਂ, ਇਹ ਪੰਜਾਬੀ ਦਾ ਪਹਿਰਾ ਹੈ ਜਿਹੜਾ ਪੰਜਾਬੀ ਜ਼ੁਬਾਨ ਦੇ ਰਹੀ ਹੈ। ਮਾਸ਼ਾਅੱਲਾ। ਉਰਦੂ ਜ਼ੁਬਾਨ ਜਿਹੜੀ ਹੈ ਉਹ ਸਿਰਫ ਸਾਡਾ ਪਾਕਿਸਤਾਨ ਐਸਾ ਹੈ ਕਿਉਂਕਿ ਵੰਡ ਦੀ ਤਕਲੀਫ ਸਾਨੂੰ ਜ਼ਿਆਦਾ ਹੋਈ ਹੈ, ਹਾਂ, ਤੇ ਇਹਦੇ ਸ਼ਾਇਰ ਜਿਹੜਾ ਨਾ ਉਹ ਮਸਾਇਲ ਨੂੰ ਜ਼ਿਆਦਾ ਹੱਥ ਪਾਉਂਦੇ ਨੇ। ਵਾਹ, ਵਰਨਾ ਉਸ ਹਿੰਦ ਚ ਜਿਹੜਾ ਨਾ ਉਰਦੂ ਸ਼ਾਇਰੀ ਸਿਰਫ ਮਹਿਬੂਬਾ ਤੱਕ ਜਿਹੜਾ ਨਾ ਉਹ ਗਰਦਾਨੀ ਜਾਂਦਾ। ਬਿਲਕੁਲ ਇਹ ਜਿਹੜਾ ਨਾ ਪੰਜਾਬੀ ਤੇ ਬੜਾ ਫਖਰ ਹੈ ਸਾਨੂੰ। ਬਿਲਕੁਲ, ਇਹ ਸਹੀ ਫਰਮਾ ਰਹੇ ਹੋ ਕਿ ਉਰਦੂ ਦੇ ਵਿੱਚ ਜ਼ਿਆਦਾ ਜਿਹੜਾ ਨਾ ਜੀ, ਜੀ ਜਿਹੜੀ ਉਰਦੂ ਦੀ ਵੀ ਕਲਾਸੀਕਲ ਪੋਇਟਰੀ ਹੈ, ਜੀ ਉਹਦੇ 'ਚ ਹਿਜਰ ਫਿਰਾਕ ਯਾਰ ਨੂੰ ਤੇ ਜ਼ੁਲਫ ਔਰ ਰੁਖਸਾਰ ਨੂੰ ਹੀ ਮੌਜੂ ਬਣਾਇਆ ਜੀ। ਗਿਆ। ਲੇਕਿਨ ਹੁਣ ਮਾਸ਼ਾਅੱਲਾ ਗਜ਼ਲ ਜਿਹੜੀ ਹੈ ਨਾ ਜੀ, ਉਹਦਾ ਵੀ ਮੌਜੂ ਬੜਾ ਵਸੀ ਹੋ ਗਿਆ, ਔਰ ਉਹਦੇ ਇੱਕ ਇੱਕ ਸ਼ੇਰ ਦੇ ਵਿੱਚ ਜੀ ਉਹ ਤੁਸੀਂ ਜਿਵੇਂ ਫਰਮਾਇਆ ਕਿ ਐਸਾ ਸ਼ਾਇਰ ਜਿਹੜਾ ਨਾ ਜੀ, ਉਹ ਆਪਣੀ ਕਲਮ ਦੇ ਨਿਸ਼ਤਰ ਦੇ ਨਾਲ ਜਿਹੜੀਆਂ ਜੀ। ਸਾਡੇ ਮੁਆਸ਼ਰੇ, ਸਾਡੇ ਸਮਾਜ, ਸਾਡੇ ਵਸੇਬ ਵਿੱਚ ਜਿਹੜੀਆਂ ਗਲਤ ਚੀਜ਼ਾਂ ਪਾਈਆਂ ਜਾ ਰਹੀਆਂ ਨੇ, ਉਹ ਉਹਨਾਂ ਦੇ ਆਪਰੇਸ਼ਨ ਕਰਦਾ ਜਾਂਦਾ ਹੈ, ਕੁਛ ਐਸੇ ਐਸੇ ਅੱਖਰ ਲਿਖਦਾ ਹੈ। ਤੇ ਤੁਸੀਂ ਹੁਣ ਹੋਰ ਕੀ ਸਾਨੂੰ ਸੁਣਾ ਰਹੇ ਹੋ? ਬੇਲਾ ਰੋਈ ਸਹਿਰਾ ਤੰਗੇ, ਹਾਂ, ਇਸ਼ਕ ਦਾ ਸਾਰਾ ਲਾਂਘਾ ਤੰਗੇ। ਵਾਹ ਵਾਹ ਵਾਹ, ਬੇਲਾ ਰੋਈ ਸਹਿਰਾ ਤੰਗੇ, ਇਸ਼ਕ ਦਾ ਸਾਰਾ ਲਾਂਘਾ ਤੰਗੇ। ਵਾਹ, ਤੇਰਾ ਸਾਨੂੰ ਛੱਡਣਾ ਬਣਦਾ ਹੈ, ਹਾਂ, ਕੱਚਾ ਕੋਠਾ ਵਿਹੜਾ ਤੰਗੇ। ਹਾਏ ਤੇਰਾ ਸਾਨੂੰ ਛੱਡਣਾ ਬਣਦਾ ਹੈ, ਕੱਚਾ ਕੋਠਾ ਵਿਹੜਾ ਤੰਗੇ। ਜਿਬ ਤੇ ਕਾਬੂ ਕਰਨਾ ਸਿੱਖੋ, ਹਾਏ ਇਹ ਤੇ ਵੇਖੋ ਅਗਲਾ ਤੰਗੇ। ਹਾਏ, ਜਿਬ ਤੇ ਕਾਬੂ ਰੱਖਣਾ ਸਿੱਖੋ, ਇਹ ਤੇ ਵੇਖੋ ਅਗਲਾ ਤੰਗੇ। ਵਾਹ, ਅੱਗੇ ਜਿਸ ਤਰ੍ਹਾਂ ਤੇਰੀ ਮਰਜ਼ੀ, ਆਹਾ, ਵੇਖ ਲੈ ਅਸਮਤ ਕਿੰਨਾ ਤੰਗ ਹੈ। ਹਾਏ, ਅੱਗੇ ਜਿਸ ਤਰ੍ਹਾਂ ਤੇਰੀ ਮਰਜ਼ੀ। ਵਾਹ ਵਾਹ, ਗੁੱਜੀਆਂ ਪੀੜਾਂ ਗੁੱਜਾ ਲਓ, ਲਓ, ਅੱਧੇ ਅਥਰੂ ਅੱਧਾ ਲਓ। ਵਾਹ ਪਿਓ ਦਾ ਖਾ ਕੇ ਪਲਿਆ ਵਾਂ, ਵਾਹ ਭੋਰਾ 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 ਲਓ। ਵਾਹ ਵਾਹ, ਪਿਓ ਦਾ ਖਾ ਕੇ ਪਲਿਆ ਵਾਂ, ਪੂਰਾ ਪੂਰਾ ਭੋਰਾ 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 ਲਓ। ਲਓ, ਵਾਹ ਵਾਹ, ਇਸ਼ਕਾ ਮੌਜਾਂ ਮਾਰਨ ਦੇ, ਹਾਏ ਇਸ਼ਕਾ ਮੌਜਾਂ ਮਾਰਨ ਦੇ, ਤੂੰ ਕੀ ਕਰਨਾ ਹੈ ਸਾਡਾ ਲਓ। ਹਾਏ ਇਸ਼ਕਾ ਮੌਜਾਂ ਮਾਰਨ ਦੇ, ਹਾਏ, ਤੂੰ ਕੀ ਕਰਨਾ ਹੈ ਸਾਡਾ ਲਓ। ਵਾਹ ਵਾਹ, ਹਿਜਰਾਂ ਦੇ ਚਰਖੇ ਨੇ, ਕੱਤਿਆ ਤੁੰਬਾ ਤੁੰਬਾ ਲਓ। ਵਾਹ ਵਾਹ, ਹਿਜਰਾਂ ਦੇ ਚਰਖੇ ਨੇ, ਕਤਿਆ ਤੁੰਬਾ ਤੁੰਬਾ ਕੱਤਿਆ ਤੁੰਬਾ ਤੁੰਬਾ ਲਓ। ਲਓ, ਗੈਰਤ ਮੋਹਰਾ ਖਾਂਦੀ ਰਹੀ, ਵਾਹ ਭੁੱਖਾ ਕੱਢਦਾ ਕੱਢਿਆ ਲਓ। ਵਾਹ ਵਾਹ, ਗੈਰਤ ਮੋਹਰਾ ਖਾਂਦੀ ਰਹੀ, ਹਾਂ, ਭੁੱਖਾ ਕੱਢਦਾ ਕੱਢਿਆ ਲਓ। ਹੱਕੀ ਸੱਚੀ ਕਰਦਾ ਏ, ਨਸਲੀ ਬੰਦਾ ਸੁੱਚਾ ਲਓ। ਵਾਹ, ਹੱਕੀ ਸੱਚੀ ਕਰਦਾ ਏ, ਨਸਲੀ ਬੰਦਾ ਸੁੱਚਾ ਲਓ। ਅਸਮਤ ਤੇਰੇ ਤੋਹਫੇ ਨੇ, ਚਿੱਟਾ ਸਿਰ ਤੇ ਸੜਿਆ ਲਓ। ਲਓ ਜੀ, ਪਿਓ ਦਾ ਖਾ ਕੇ ਪਲਿਆ ਵਾਂ, ਭੋਰਾ 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 ਲਊ, ਤੇ ਇਸ਼ਕਾ ਮੌਜਾਂ ਮਾਣਨ ਦੇ, ਤੂੰ ਕੀ ਕਰਨਾ ਹੈ ਸਾਡਾ ਲਊ। ਸਾਹਿਬੋ, ਇਹ ਸਨ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਜਨਾਬ ਅਸਮਤੁੱਲਾ ਸੀਖੂ। ਬੜੇ ਹੀ ਖੂਬਸੂਰਤ ਸਾਡੀ ਮਾਂ ਬੋਲੀ ਪੰਜਾਬੀ ਦੇ ਨਵੇਕਲੇ ਅਸਲੂਬ ਦੇ ਨੌਜਵਾਨ ਸ਼ਾਇਰ। ਤੁਸਾਂ ਇਹਨਾਂ ਦੀ ਸ਼ਾਇਰੀ ਮੁਲਾਹਜ਼ਾ ਫਰਮਾਈ
ਸਾਡੇ ਆਪਸੀ ਵਰਤਾਰੇ, ਸਾਡੀ ਨੇਚਰ, ਇਨਸਾਨੀ ਫਿਤਰਤ ਤੋਂ ਲੈ ਕੇ ਪਿਆਰਿਓ ਸਾਡੇ ਵਸੇਬ ਦੇ ਊਚ ਨੀਚ, ਲਿਹਾ ਚੜਾ, ਕਿਹੜੀ ਗੱਲ ਏ ਜਿਹੜੀ ਇਹਨਾਂ ਦੀ ਸ਼ਾਇਰੀ ਦੇ ਵਿੱਚ ਭੈ ਨਹੀਂ ਪਈ ਮਾਰਦੀ। ਅੱਲਾਹ ਪਾਕ ਅੱਗੇ ਸਾਡੀ ਦੁਆ ਹੈ ਕਿ ਅਜੇ ਨੌਜਵਾਨ ਸਾਡੀ ਮਾਂ ਬੋਲੀ ਪੰਜਾਬੀ ਦੇ ਜਿਹੜੇ ਸ਼ਾਇਰ ਨੇ, ਅੱਲਾਹ ਪਾਕ ਇਹਨਾਂ ਨੂੰ ਮਜ਼ੀਦ ਜ਼ੋਰੇ ਕਲਮ ਅਤਾ ਕਰੇ ਤਾਂ ਕਿ ਇਹ ਆਪਣੀ ਮਾਂ ਬੋਲੀ ਦੀ ਵਧੇਰੀ ਖਿਦਮਤ ਕਰ ਸਕਣ। ਇਹਦੇ ਨਾਲ ਹੀ ਲਵਾਂਗੇ ਸਾਹਿਬੋ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ